ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 205 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਉਸੇ ਤਰ੍ਹਾਂ ਹੀ 205 ਦਿਨਾਂ ਤੋਂ ਜੋ ਕਸ਼ਮੀਰੀ ਆਵਾਮ ਹੈ, 80 ਲੱਖ ਜੋ ਆਵਾਮ ਹੈ, ਉਹ ਉਸੇ ਤਰ੍ਹਾਂ ਹੀ ਖੁੱਲੀ ਜੇਲ੍ਹ ਵਿੱਚ ਡੱਕੀ ਹੋਈ ਹੈ। ਉਹਨਾਂ ਦੀਆਂ ਜੋ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਤੋਂ ਉਸੇ ਤਰ੍ਹਾਂ ਹੀ ਵਾਂਝਾ ਕੀਤਾ ਹੋਇਆ ਹੈ। ਸੋ ਟੀਵੀ ਰਿਪੋਰਟ ਔਰ ਸਭ ਲਗਾਤਾਰਤਾ ਨਾਲ ਆਪਾਂ ਉਹਨਾਂ ਦੀ ਜੋ ਪੀੜ ਹੈ ਉਹ ਮਹਿਸੂਸ ਕਰ ਰਹੇ ਹਾਂ, ਤੁਹਾਡੇ ਨਾਲ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਰੋਜ਼ ਦਰਦ ਦੇ ਵਿੱਚ ਵਾਧਾ ਹੁੰਦਾ ਹੈ। 205ਵਾਂ ਦਿਨ ਔਰ ਉਹੀ ਹਾਲਾਤ। ਔਰ ਬਹੁਤ ਵਾਰ ਮੈਂ ਦੇਖਦਾ ਹਾਂ ਕਿ ਜਿਵੇਂ ਇੱਕ ਜ਼ਮਾਨੇ 'ਚ ਜਦੋਂ ਅਜੇ ਮੈਡੀਸਨ ਜਾਂ ਸਰਜਰੀ ਕੋਈ ਅੱਜ ਵਾਲੀ ਹਾਲਤ 'ਚ ਨਹੀਂ ਸੀ, ਤੇ ਜਿਵੇਂ ਸੜੇ ਦਾ ਇਲਾਜ ਸੀ ਉਸ ਵੇਲੇ ਦੇ ਹਕੀਮਾਂ ਕੋਲ, ਵੈਦਾਂ ਕੋਲ, ਪਰ ਜਿਵੇਂ ਅਪੈਂਡਿਕਸ ਵਰਗੀ ਦਰਦ ਜੇ ਹੋ ਗਈ ਤੇ ਉਹਨਾਂ ਦੇ ਕੋਲ ਨਹੀਂ ਸੀ, ਕਿਉਂਕਿ ਉਸ ਲੈਵਲ ਦੀ ਸਰਜਰੀ ਨਹੀਂ ਸੀ ਕਿ ਢਿੱਡ ਖੋਲ੍ਹਣਾ ਉਹਨਾਂ ਨੇ। ਤੇ ਉਹਨਾਂ 'ਚ ਇੱਕ ਲਾਈਨ ਆਫ ਟ੍ਰੀਟਮੈਂਟ 'ਚ ਉਹਨਾਂ ਨੇ ਐਂਸ਼ੀਅੰਟ ਮੈਡੀਸਨ 'ਚ ਦਿੱਤਾ ਹੁੰਦਾ ਸੀ ਕਿ ਜਦੋਂ ਬੰਦਾ ਦਰਦ ਨਾਲ ਤੜਫ ਰਿਹਾ ਹੈ, ਉਸ ਨੂੰ ਭਾਵੇਂ ਢਿੱਡ ਦੇ ਵਿੱਚ ਅਪੈਂਡਿਕਸ ਹੈ, ਸੂਲ ਉੱਠਿਆ ਹੋਇਆ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਤੇ ਉਹਦਾ ਪੈਰ ਸਾੜ ਦਿਓ, ਪੈਰ ਦੇ ਉੱਤੇ ਤੱਤਾ ਲਾ ਦਿਓ, ਇੱਕਦਮ ਉਹਨੂੰ ਉਹ ਦਰਦ ਭੁੱਲ ਕੇ ਤੇ ਨਵੇਂ ਵੱਲ ਉਹ ਚਲਾ ਜਾਂਦਾ। ਤੇ ਉਹ ਸੀ ਕਿ ਵੀ ਪੈਰ ਸੜੇ ਨੂੰ ਬਾਅਦ 'ਚ ਬਲਬਾਂ ਮੁਲਮਾਂ ਲਾ ਕੇ ਉਹ ਠੀਕ ਕਰ ਦਿੰਦਾ ਸੀ। ਸੋ ਮੈਂ ਸਮਝਦਾ ਵੀ ਹੁਣ ਜੋ ਕੁਛ ਸੀਏ ਦੇ ਨਾਲ ਔਰ ਖਾਸ ਤੌਰ ਤੇ ਦਿੱਲੀ ਦੇ ਵਿੱਚ ਜਿਸ ਕਿਸਮ ਦੀ ਵਾਇਲੈਂਸ ਇਹਨਾਂ ਨੇ ਕੀਤੀ, ਕਸ਼ਮੀਰ ਤਾਂ ਵੈਸੇ ਹੀ ਬੈਕ ਬਰਨਰ ਤੇ ਚਲਾ ਗਿਆ। ਬਿਲਕੁਲ। ਔਰ ਉਸ ਦੀ ਚਰਚਾ ਦੀ ਥਾਂ ਤੇ ਜਿਹੜੀ ਨਵੀਂ ਤਕਲੀਫ ਆਈ ਹੈ ਔਰ ਜਿਸ ਕਿਸਮ ਦੀ ਇੱਕ ਨਵੀਂ ਨੀਤੀ ਨਸਲਕੁਸ਼ੀ ਦੀ ਜਿਹੜੀ ਕੱਲੀ ਦਿੱਲੀ ਤੱਕ ਮਹਿਦੂਦ ਨਹੀਂ ਰਹੇਗੀ, ਇਹ ਵੀ ਪ੍ਰਯੋਗ ਹੀ ਕਰ ਰਹੇ ਨੇ। ਜਿਹਨੂੰ ਕਹਿੰਦੇ ਨੇ, ਜਦੋਂ ਉਹਨੇ ਕਿਹਾ ਨਾ ਕਿ ਜੀ ਇਹ ਪ੍ਰਯੋਗ ਹੈ ਅਮਿਤ ਸ਼ਾਹ ਨੇ, ਵਾਕਿਆ ਹੀ ਇਹ ਜਿਹੜਾ ਰਾਜਸਥਾਨ, ਮੱਧ ਪ੍ਰਦੇਸ਼ ਔਰ ਦੂਸਰੇ 'ਚ ਪਹਿਲਾਂ ਕਾਂਗਰਸ ਰੂਲ ਸਟੇਟਾਂ 'ਚ ਵੀ ਜਾਏਗਾ, ਉਹ ਇਹ ਟਾਈਮਿੰਗ ਉਹਨਾਂ ਨੇ ਚੁਣਨੀ ਹੈ ਵੀ ਕਦੋਂ ਉਹਨਾਂ ਨੇ ਕੀ ਕਰਨਾ। ਔਰ ਇਸ ਸਾਰੇ ਚੋਂ ਜਿਵੇਂ ਈਵਨ ਟਰੰਪ ਦੀ ਵਿਜ਼ਿਟ ਦੇ ਵੇਲੇ ਵੀ ਬਜਾਏ ਕਿ ਕਸ਼ਮੀਰ ਦੀ ਸਿਚੁਏਸ਼ਨ ਦੇ ਉੱਤੇ ਕੋਈ ਗੱਲਬਾਤ ਹੁੰਦੀ, ਗੱਲਬਾਤ ਜੇ ਹੋਈ ਵੀ ਫਾਈਨਲ ਡਿਨਰ ਵਾਲੇ ਦਿਨ ਦਿੱਲੀ 'ਚ ਵਾਇਲੈਂਸ, ਤੇ ਉਹ ਕਹਿ ਰਿਹਾ ਜੀ ਜੋ ਇੰਡੀਆ ਨੇ ਕਰਨਾ ਹੈ। ਕਸ਼ਮੀਰ ਬਾਰੇ ਉਹਨੇ ਦਬੀ ਆਵਾਜ਼ 'ਚ ਇੱਕ ਅੱਧੀ ਵਾਰੀ ਕਿਹਾ ਉੱਥੇ ਅਹਿਮਦਾਬਾਦ ਮੀਡੀਏਸ਼ਨ ਦੀ, ਪਰ ਦੁਬਾਰਾ ਇਹਦੇ ਤੇ ਵੀ ਨਹੀਂ ਬੋਲਿਆ। ਉਹਨੇ ਕਿਹਾ ਜੀ ਜੋ ਵੀ ਹੋਏਗਾ ਇਹ ਆਪਸ 'ਚ ਮਿਲ ਕੇ ਕਰਨ। ਸੋ ਸਾਡੇ ਰੈਗੂਲਰ ਵਿਊਅਰ ਤਾਲਬ ਸਾਹਿਬ ਨੇ ਸਾਨੂੰ ਇੱਕ ਲਿਖਤ ਭੇਜੀ ਹੈ, ਆਈ ਤਾਂ ਉਹਨਾਂ ਦੀ 24 ਫਰਵਰੀ ਦੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਟਰੰਪਸ ਵਿਜ਼ਿਟ ਟੂ ਇੰਡੀਆ, ਦਿੱਲੀ ਸਟਾਰਟਡ ਬਰਨਿੰਗ। ਉਹਨਾਂ ਦੀ ਹੈਡਲਾਈਨ ਹੈ ਕਿ ਉਹਦੀ ਵਿਜ਼ਿਟ ਵੇਲੇ ਦਿੱਲੀ ਸੜ ਰਹੀ ਹੈ। ਵਿਲ ਕਸ਼ਮੀਰ ਬੀ ਨਿਊ ਕਾਬਲ ਟੂ US ਮੈਰੀਨਸ। ਕੀ ਇਹ ਜਿਹੜਾ ਵੱਡਾ ਡਿਜ਼ਾਈਨ ਹੈ ਅਮਰੀਕਾ ਦਾ, ਜਿਹੜਾ ਥਾਪੜਾ ਇੰਡੀਆ ਨੂੰ, ਉਹ ਤਾਂ CPEC ਹੀ ਹੈ, ਉਹਨੂੰ ਰੋਕਣਾ, ਔਰ ਓਵਰਆਲ ਇਕਨੋਮਿਕਲ ਕੋਰੀਡੋਰ ਹੈ। ਔਰ ਉਸ ਸਾਰੇ ਜੋ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਇਹ ਅੱਡ-ਅੱਡ ਚੀਜ਼ਾਂ, ਇੱਕ ਸਟੋਰੀ ਜਿਹੜੀ ਹਾਲਾਂਕਿ ਅਮਰਜੀਤ ਦੁਲਟ ਸਾਬਕਾ ਰਾਹ ਚੀਫ ਰਿਹਾ, ਉਹਨੂੰ ਵੀ ਇਹਨਾਂ ਨੇ ਫਾਰੂਕ ਅਬਦੁੱਲਾ ਕੋਲ ਭੇਜਿਆ। ਉਹ ਦੇਖ ਰਹੇ ਨੇ ਕਿ ਵੀ ਜੇ ਦੁਨੀਆ 'ਚ ਮਾੜਾ ਮੋਟਾ ਕ੍ਰਿਟਿਸਿਜ਼ਮ ਹੋ ਵੀ ਰਿਹਾ ਹੈ ਕਿ ਵੀ ਹੁਣ ਜੇ ਇਹਨਾਂ ਨੂੰ ਬਾਹਰ ਛੱਡਿਆ ਜਾਏ ਤਾਂ ਇਹਨਾਂ ਨੂੰ ਕਹਿ ਰਹੇ ਨੇ ਜੀ ਆ ਕੇ ਤੁਸੀਂ ਸਾਂਭੋ, ਪਰ ਹੁਣ ਉਹ ਭੁੱਲ ਜਾਓ ਜੋ ਤੁਸੀਂ ਪਹਿਲਾਂ ਸੀ। ਔਰ ਇਹ ਖਬਰ ਹੈ ਐਕਸ ਰਾਹ ਚੀਫ flew to Jammu and Kashmir to gauge Farooq Abdullah's mood on Article 370 repeal. The brief for AS Dulat's secret mission was simple: to suss out Abdullah's mood in accepting the new reality of Jammu and Kashmir after the nullification of Article 370, according to one of officials. ਹੁਣ ਹਾਲਾਂਕਿ TV ਇੰਟਰਵਿਊ ਦਿੰਦਾ ਅਮਰਜੀਤ ਦੁਲਟ, ਜਿਹੜਾ ਕਹਿੰਦਾ ਜੀ ਤੁਸੀਂ ਬਹੁਤ ਗਲਤ ਕੀਤਾ 370, ਪਰ ਵਨਸ ਇਨ ਇੰਟੈਲੀਜੈਂਸ ਆਲਵੇਜ਼ ਇੰਟੈਲੀਜੈਂਸ। ਜਿਹੜੇ ਲੋਕ ਸਮਝਦੇ ਨੇ ਇੰਟੈਲੀਜੈਂਸ ਤੋਂ ਰਿਟਾਇਰ ਹੋ ਗਏ ਜੀ ਹੁਣ ਸਾਡੇ ਹਮਦਰਦ ਬਣ ਗਏ, ਨਹੀਂ, ਉਹ ਉਦੋਂ ਵੀ ਸਰਵ ਕਰ ਰਹੇ ਹੁੰਦੇ ਨੇ ਉਹਨਾਂ ਨੂੰ, ਕਿ ਉਹ ਦੂਜਿਆਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕਦੇ ਵੀ ਜਿਹੜੇ ਨੇ ਉਹ ਉਹਨਾਂ ਦੀ ਤੋਂ ਬਾਹਰ ਨਹੀਂ ਹੁੰਦੇ, ਉਹ ਉਹਨਾਂ ਦੀ ਨੌਕਰੀ 'ਚ ਹੀ ਰਹਿੰਦੇ ਨੇ। ਔਰ ਇਸੇ ਤਰ੍ਹਾਂ ਕਿਵੇਂ ਸਾਇਲੈਂਟਲੀ ਸੈਂਟਰ ਦੀ ਰਿਟ ਕਸ਼ਮੀਰ ਦੇ ਵਿੱਚ ਲਾਗੂ ਕੀਤੀ ਹੋਈ ਹੈ, ਉਹਦੇ 'ਚ 37 ਸੈਂਟਰਲ ਐਕਟਸ ਐਪਲੀਕੇਬਲ ਟੂ ਜੰਮੂ ਐਂਡ ਕਸ਼ਮੀਰ ਕੈਬਨਿਟ, ਜੰਮੂ ਐਂਡ ਕਸ਼ਮੀਰ ਕੈਬਨਿਟ ਗਿਵਜ਼ ਨੋਟ, ਕਿ ਹੁਣ 37 ਕਾਨੂੰਨ, ਕਿਉਂਕਿ ਯੂਨੀਅਨ ਟੈਰੀਟਰੀ ਹੈ, ਅਦਰਵਾਈਜ਼ ਤਾਂ ਸਟੇਟਾਂ ਦਾ ਵੀ ਉਹ ਕਾਨੂੰਨ ਆਪਣਾ ਨਹੀਂ ਲਾਗੂ ਕਰ ਸਕਦੇ, ਪਰ ਯੂਨੀਅਨ ਟੈਰੀਟਰੀ ਸਿੱਧੀ ਗਵਰਨਮੈਂਟ ਦੇ ਥੱਲੇ ਹੁੰਦੀ ਹੈ, ਤੇ 37 ਇਸ ਕਿਸਮ ਦੇ ਕਾਨੂੰਨ ਜਿਹੜੇ ਨੇ ਉਹ ਉਹਦੇ 'ਚ ਉਹਨਾਂ ਨੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ 'ਚ ਲਾਗੂ ਕੀਤੇ ਨੇ। ਸੋ ਤਾਲਬ ਸਾਹਿਬ ਨੇ ਸਾਨੂੰ ਲਿਖਿਆ ਕਿ ਵੀ ਕਿਵੇਂ
ਇਹ ਸ਼ਾਇਦ ਇਸ ਸਾਰੀ ਨੀਤੀ ਦਾ ਹਿੱਸਾ ਹੀ ਹੈ ਜਿਹਦੇ ਥੱਲੇ ਕਾਬਲ ਅਲਟੀਮੇਟਲੀ ਜਿਵੇਂ US ਮੈਰੀਨਸ ਦੇ ਬੂਟ ਉੱਥੇ ਆ ਕੇ ਟਿਕੇ ਸੀ, ਹੁਣ ਅਲਟੀਮੇਟਲੀ ਕਸ਼ਮੀਰ ਉਸ ਲਾਈਨ ਵੱਲ ਜਾ ਰਿਹਾ ਔਰ ਚਾਈਨਾ ਨੂੰ ਬਲੌਕ ਕਰਨ ਲਈ ਹੀ ਇਹ ਸਾਰੀ ਲਾਈਨ ਖੜੀ ਕੀਤੀ ਗਈ ਹੈ ਇੰਡੀਆ ਨੂੰ ਥਾਪੜਾ ਦੇ ਕੇ। ਉਹਨਾਂ ਨੇ ਕਿਹਾ ਸਲਾਮ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਿਸਟਰ, ਹੋਪ ਯੂ ਹੈਡ ਅ great weekend। ਫਿਰ ਉਹਨਾਂ ਨੇ ਕਿਹਾ ਟੂ ਕੌਨਸ ਸਕ੍ਰੈਚਡ ਈਚ ਅਦਰ ਐਂਡ ਕਲੈਪਡ ਈਚ ਅਦਰ ਸ਼ੋਲਡਰਸ ਸੇਮ ਟਾਈਮ, ਕਿ ਦੋਨੋਂ ਕੌਨ ਆਰਟਿਸਟ ਇੱਕ ਦੂਜੇ ਦੀ ਪਿੱਠ ਉਹਨਾਂ ਨੇ ਖੁਰਕੀ ਔਰ ਇੱਕ ਦੂਜੇ ਦੇ ਮੋਢੇ ਉਹਨਾਂ ਨੇ ਥਾਪੜੇ। ਸੈਂਡਿੰਗ ਦਾ ਮੈਸੇਜ ਦੈਟ USA ਫਾਊਂਡ ਨਿਊ ਕਾਬੁਲ ਕਸ਼ਮੀਰ, ਕਿ ਵੀ ਇਹ ਮੈਸੇਜ ਉਹਨਾਂ ਨੇ ਦਿੱਤਾ ਕਿ ਵੀ ਇਹਨਾਂ ਨੂੰ ਇੱਕ ਨਵਾਂ ਕਾਬਲ ਮਿਲ ਗਿਆ ਔਰ ਉਹ ਹੈ ਕਸ਼ਮੀਰ। USA ਇਜ਼ ਕਮਿੰਗ ਇਨ ਕਸ਼ਮੀਰ ਥਰੂ ਨੈਟੋ, ਨੈਟੋ ਦੇ ਰਾਹੀਂ ਉਹ ਕਸ਼ਮੀਰ ਚ ਆ ਰਹੇ। The region's most valuable resource starts there, CPEC, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ। ਔਰ ਇਹ ਠੀਕ ਅਸੈਸਮੈਂਟ ਹੈ ਵੀ ਇਹਨਾਂ ਦਾ ਇੰਟਰਸਟ ਜੇ CPEC ਅੱਗੇ ਵੀ ਕਸ਼ਮੀਰ ਉੱਥੇ ਹੀ ਸੀ ਔਰ ਆਫ ਅ ਸਡਨ ਇਹ ਆਰਟੀਕਲ 370 ਤੋੜਨਾ ਜਾਂ ਬਾਰ-ਬਾਰ ਟਰੰਪ ਦਾ ਜਿਵੇਂ ਅਪਰਾਧੀ ਦੂਣਾ ਨਿਵੇ ਕਿ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਲੋੜ ਤੋਂ ਜ਼ਿਆਦਾ ਲਿਫ ਰਿਹਾ ਹੁੰਦਾ ਹੈ ਦੱਸਣ ਲਈ ਕਿ ਜੀ ਮੈਂ ਬੜਾ ਹਮਦਰਦ ਹਾਂ, ਉਹਦਾ ਬਾਰ-ਬਾਰ 3 ਵਾਰ ਮੀਡੀਏਸ਼ਨ ਦੀ ਗੱਲ ਕਰਨਾ ਇਹ ਦੱਸਦਾ ਹੈ ਕਿ ਵੀ ਆਲਰੇਡੀ ਇਹ ਪਲਾਟ ਇਹਨਾਂ ਦਾ ਹੀ ਹੈ ਔਰ ਉਹਦੇ ਚ CPEC ਮੇਨ resource ਹੈ। It's also in Indian favor to create a smoke wall for internal problems so they can do whatever to minorities and create manu samrithi। ਮਤਲਬ ਇਹ ਕਹਿਣਾ ਚਾਹੁੰਦੇ ਨੇ ਕਿ ਉਹਨਾਂ ਲਈ ਵੀ ਇਹ ਹੈ ਕਿ ਵੀ ਇਹ ਕ੍ਰੀਏਟ ਕਰ ਦਿਓ ਤਾਂ ਕਿ ਉਹ ਮਨੂ ਸਮ੍ਰਿਤੀ ਲਾਗੂ ਕਰ ਸਕਣ ਔਰ ਵਿਦਨ ਦਾ ਵਾਸਟ ਕੰਟਰੀ ਜਿੱਥੇ 200 ਮਿਲੀਅਨ ਮੁਸਲਮਾਨ ਨੇ ਜਾਂ ਬਾਕੀ ਮਾਈਨੋਰਿਟੀਜ਼ ਨੇ ਉਹਨਾਂ ਨਾਲ ਮਨਚਾਈ ਜਾਂ ਹਰਕਤਾਂ। ਇਨ ਨੀਅਰ ਫਿਊਚਰ RSS goons will be unchained for protests and court will be deaf, ਕਿ ਉਹਨਾਂ ਦੀਆਂ ਸੰਗਲੀਆਂ ਖੋਲ ਦੇਣਗੇ। ਜਾਓ ਹੁਣ ਇਹ ਵੀ ਹੈ ਜੋ ਦਿੱਲੀ ਚ ਕੀਤਾ, ਉਹਨਾਂ ਨੇ ਕਿਹਾ ਜੀ ਐਂਟਾਈ CA ਦੇ ਲਈ ਦੇ ਖਿਲਾਫ ਪ੍ਰੋ CA ਆ ਗਏ, ਜਿਹੜਾ ਆਲਰੇਡੀ ਕਾਨੂੰਨ ਬਣ ਗਿਆ ਉਹਨੂੰ ਤਾਂ ਪ੍ਰੋ ਦੀ ਲੋੜ ਹੀ ਨਹੀਂ ਹੁੰਦੀ, ਪਰ ਇਹ ਉਹਨਾਂ ਨੇ ਮਾਹੌਲ ਕ੍ਰੀਏਟ ਕਰ ਦਿੱਤਾ ਕਿ ਕਾਊਂਟਰ ਪ੍ਰੋਟੈਸਟ ਦੇ ਨਾਂ ਥੱਲੇ ਵਾਇਲੈਂਸ ਕਰੋ ਤੇ ਅਦਾਲਤਾਂ ਵੀ ਜਿਹੜੀਆਂ ਨੇ ਉਹ ਬੋਲੀਆਂ ਹੋ ਜਾਣਗੀਆਂ। ਐਮਰਜੈਂਸੀ ਔਰ ਗਵਰਨਰ ਰੂਲ ਕੈਨ ਬੀ ਇੰਪੋਜ਼ਡ ਇਨ ਦਿੱਲੀ and internet and media will be tackled easily। ego balloon pumped again, ਕਿ ਉਹ ਸਾਰੇ ਨੂੰ ਜੋ ਹੈ ਇਹਨਾਂ ਦਾ ਈਗੋ ਮੈਸਾਜ ਹੀ ਹੁੰਦੀ ਹੈ ਮੋਦੀ ਔਰ ਅਮਿਤ ਸ਼ਾਹ ਦੀ ਔਰ ਇਵੈਂਚੁਅਲੀ ਉਹਨੂੰ ਫਿਰ ਉਹ ਪਰੋਸਦੇ ਨੇ ਵਾਸਟ ਲੋਕਾਂ ਲਈ, ਉਹਦੇ ਚੋਂ ਵੋਟਾਂ ਡਿੱਗਦੀਆਂ ਨੇ। ਇਟ ਇਜ਼ ਆਲਸੋ ਅ ਕਲੀਅਰ ਮੈਸੇਜ ਟੂ ਪਾਕਿਸਤਾਨ ਟੂ ਕਰੈਕ ਦਾ ਡੀਲ ਵਿਦ ਤਾਲਿਬਾਨ ਔਨ 29 ਫੈਬਰੂਅਰੀ। ਇਹ ਵੀ ਪਾਕਿਸਤਾਨ ਨੂੰ ਮੈਸੇਜ ਵੀ ਉਹਨਾਂ ਨੇ ਦਿੱਤਾ ਹੈ ਕਿ ਭਾਈ ਇਹਨਾਂ ਦੇ ਨਾਲ ਤਾਲਿਬਾਨ ਦੇ ਨਾਲ ਜਿਹੜਾ ਵੀ ਹੈ 29 ਫਰਵਰੀ ਨੂੰ ਇਸ ਨੂੰ ਗੱਲ ਨੂੰ ਮੁਕਾਓ। ਦੈਟ ਇਜ਼ ਵਾਈ ਪਾਕਿਸਤਾਨ ਇਜ਼ ਸਟਿਲ ਇਨ FATF ਗ੍ਰੇ ਲਿਸਟ ਫॉर ਨੈਕਸਟ 4 ਮੰਥਸ। ਇਹ ਜਿਹੜਾ 4 ਮਹੀਨੇ ਲਈ ਹੋਰ ਤਲਵਾਰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਲਟਕਾਈ ਹੈ ਪਾਕਿਸਤਾਨ ਦੇ ਉੱਤੇ ਇੰਟਰਨੈਸ਼ਨਲ ਮੋਨੀਟਰੀ ਫੰਡ ਵਾਲਿਆਂ ਨੇ, ਇਸੇ ਲਈ ਹੈ ਤਾਂ ਕਿ ਇਹ ਜੋ ਅਮਰੀਕਨ ਡਿਕਟੇਟ ਹੈ ਉਸ ਨੂੰ ਓਬੇ ਕਰਨ। ਔਰ ਅਖੀਰ ਚ ਉਹਨਾਂ ਨੇ ਕਿਹਾ ਦ ਰਿਸਪੌਂਸ ਆਫ ਚਾਈਨਾ ਐਂਡ ਰਸ਼ੀਆ कैन बी वेरी क्रूशल। चीन और रूस की बिहेव करेंगे ये बड़ा अहम रखता है। जथेदार ज्ञानी हरप्रीत सिंह स्टेटमेंट फ्रॉम करतारपुर मेड माई डे। और जिवें असीं अगे ही डिस्कस किया कि उन्होंने बड़ा पॉजिटिवली ਜਿਹੜਾ ਔਰ ਅੱਜ ਵੀ ਜਿਹੜਾ ਮੈਂ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ ਕਿਉਂਕਿ ਪਾਕਿਸਤਾਨ ਤੋਂ ਆਏ ਨੇ ਤਾਂ ਇੰਟਰਵਿਊਰ ਪੁੱਛ ਰਿਹਾ ਜੀ ਪਾਕਿਸਤਾਨ ਦੇ ਸਿੱਖਾਂ ਦੇ ਕੀ ਪ੍ਰੋਬਲਮਸ ਨੇ। ਉਹ ਕਹਿੰਦੇ ਜੀ ਮੈਂ 20,000 ਸਿੱਖ ਰਹਿੰਦੇ ਨੇ ਉੱਥੇ ਔਰ ਜਿਹੜੀ ਗੱਲ ਉਹਨਾਂ ਨੇ ਮੈਨੂੰ ਦੱਸੀ ਹੈ ਵੀ ਸਾਨੂੰ ਸਰਕਾਰ ਪੱਧਰ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ, ਕੋਈ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੈ। ਸੋ ਮੈਂ ਸਮਝਦਾ ਵੀ ਹਰਪ੍ਰੀਤ ਸਿੰਘ ਨੂੰ ਜਾਂ ਤਾਂ ਬਾਦਲ ਐਂਡ ਕੰਪਨੀ ਚੱਲਦਾ ਕਰ ਦੇਣਗੇ ਜਾਂ ਕੋਈ ਹੋਰ ਜਿਹੜਾ ਉਹਨਾਂ ਨੂੰ ਕਰਨਗੇ। ਹਾਲ ਦੀ ਘੜੀ ਜਿੱਦਕ ਦੇ ਹਾਲਾਂ ਅਸੀਂ ਮੰਨਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਹੈ, ਪਰ ਹਾਲ ਦੀ ਘੜੀ ਤੱਕ ਜੋ ਕੁਛ ਉਹਨਾਂ ਦੇ ਸਟੈਂਡ ਹੈ ਉਹਦੇ ਸਟੈਂਡਸ ਦੀ ਵਜ੍ਹਾ ਕਰਕੇ ਉਹਨਾਂ ਦੀ ਤਾਰੀਫ ਹੋ ਰਹੀ ਹੈ। ਸੋ ਨਾਈਸ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਮੈਂ ਦੂਸਰੇ ਸੈਗਮੈਂਟ ਵਿੱਚ ਮੈਸੇਜ ਲਵਾਂਗੀ ਕਿਉਂਕਿ ਸਾਡੇ ਮੈਸੇਜ ਜਿਹੜੇ ਰਹਿ ਜਾਂਦੇ ਨੇ ਸਾਡੇ ਵਿਊਅਰਸ ਦੇ। ਸੋ ਹਾਰਿਸ ਸਿੱਧਸਾਂ ਲਿਖਦੇ ਨੇ ਚੜ੍ਹਦੀ ਕਲਾ ਚ ਰਹੋ, ਗ੍ਰੇਟ ਨਿਊਜ਼ ਚੈਨਲ। ਐਂਡ ਖਾਲਿਸਤਾਨੀ ਜੱਟ ਜੀ ਕਹਿੰਦੇ ਨੇ ਕਿ ਸਪੋਰਟ ਨਾਓ ਸੈਪਰੇਟ ਕੰਟਰੀ ਫॉर ਇੰਡੀਅਨ ਮੁਸਲਿਮ ਇਨ ਇੰਡੀਆ। ਐਂਡ ਇਰਾਨ ਉੱਲਾ ਹਾਂਜੀ ਇਰਮ ਉੱਲਾ ਭੱਟੀ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਇਰਮ ਖਾਨ ਜੀ ਕਹਿੰਦੇ ਨੇ ਕਿ ਆਈ ਥਿੰਕ ਇੰਡੀਅਨ ਗਵਰਨਮੈਂਟ ਡੋਂਟ ਵਾਂਟ ਸਿੱਖਸ ਐਂਡ ਕਸ਼ਮੀਰੀ
progress together for freedom. And Nasser Mahmood ji ਕਹਿੰਦੇ ਨੇ ਕਿ thanks to Modi India is undoing itself. And ਫਿਰ ਸਾਡੇ ਕੋਲ ਮੈਸੇਜ ਆਏਗਾ ਇਹ ਇਰਮ ਉੱਲਾ ਬੱਟੀ ਜੀ ਦਾ ਕਹਿੰਦੇ ਨੇ ਕਿ ਡਾਕਟਰ ਸਾਹਿਬ I always anxiously ਹਾਂਜੀ for your program. You are the ambassador of Muslim Sikh Brotherhood. May you live long. God bless you. ਬਹੁਤ ਸ਼ੁਕਰੀਆ ਭਾਈਜਾਨ ਤੁਹਾਡੇ ਕੰਪਲੀਮੈਂਟ ਲਈ। ਫਿਰ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ ਬਣ ਕੇ ਰਹੇਗਾ, ਖਾਲਿਸਾਨ ਇਨਸ਼ਾਅੱਲਾ ਨਾ ਲਿਖਿਆ। ਫਿਰ ਇੱਕ ਮੇਰੇ ਖਿਆਲ ਨਜ਼ਮ ਹੈ इस्माइल काजी जी दी कहने गुलामी में ना काम आती है शमशीरियां ना शमशीरें। हाँ जी ना अगे मेरे ख्याल तुसी इनू कर दो जी मेरे सामने नहीं है मैं सम हो ठीक है। सो ईशान खान जी कहते हैं कि it is the time Sikh and Muslim get together and demand for their state and Ali Haider जी कहते हैं कि करतारपुर corridor is eating up the Indian racist government। and फिर कश्मीर खान लिखते ने मोदी कुत्ता सॉरी कश्मीर खान जी लिखते ने इंडिया का सबसे बड़ा दुश्मन मोदी। सो फिर उमर यूसुफ जी लिखते ने फ्री खालिस्तान, फ्री कश्मीर, फ्री अफगानिस्तान एंड तालिबान जिंदाबाद। जुबेर जादी लिखते ने सर मैं आपको सच के रास्ते पर चलने पे सलाम करता हूँ। और उमर यूसुफ जी लिखते ने मोदी मैंने बहुत ही अजीबोगरीब लिखा है आई एम सॉरी मैं नहीं पढ़ांगी। गुरप्रीत सिंह ਉਹਨਾਂ ਦਾ ਇਸਮਾइल गाजी जी ਦਾ ਸ਼ੇਰ ਹੈ शायद अलामा इकबाल ਦਾ ਹੀ ਹੈ जी गुलामी में ना काम आती हैं शमशीरें ना तदबीरें जो हो ज़ोक़े यकीन पैदा कट जाती हैं जंजीरें। जी कि जे ਤੁਹਾਡਾ ਫੇਥ ਹੈ ਤੇ ਫਿਰ ਗੁਲਾਮੀ ਦੇ ਸੰਗਲ ਕੱਟੇ ਜਾਂਦੇ ਨੇ। ਬਹੁਤ ਸ਼ੁਕਰੀਆ ਇਸਮਾइल ਜੀ। ਹਾਂਜੀ ਉਮਰ ਯੂਸਫ ਜਰਾ ਹਨਾ ਦਾ ਮੈਸੇਜ ਸੀ। ਸੋ ਅਹਲੀ ਦਾ ਹੈਦਰ ਜੀ ਕਹਿੰਦੇ ਨੇ ਕਿ ਵਾਈ ਆਰ ਯੂ ਕਾਲਿੰਗ ਮੋਦੀ ਕੁੱਤਾ ਕੁੱਤਾ is a loyal animal call him a chua what Trump call him। so ਚੂਈ ਵਾਲਾ ਉਹਨਾਂ ਚੂਹਾ ਲਿਖਿਆ। ਸੋ ਗੁਰਪ੍ਰੀਤ ਸਿੰਘ ਜੀ ਚੂਹੇ ਦੀ ਚੂਈ ਹੁੰਦੀ ਹੈ ਨੂੰ ਗੁਰਪ੍ਰੀਤ ਸਿੰਘ ਜੀ ਲਿਖਦੇ ਨੇ ਕਿ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ। एंड फिर साजिद मसूद जी लिखते हैं सत श्री अकाल टू यू डॉक्टर साहब एंड ऑल। एंड फयाज अनवर जी कहते हैं डॉक्टर साहब ग्रेट। एंड जुल्फिकार हैदर कहते हैं कि आई लाइक योर शो विश यू गुड लक थैंक यू सो मच। एंड सीकिंग ट्रूथ ਉਹਨਾਂ ਦੀ ਆਈਡੀ ਤੋਂ ਸਲਾਮ ਐਂਡ ਸਤ ਸ਼੍ਰੀ ਅਕਾਲ ਡਾਕਟਰ ਸਾਹਿਬ। Delhi is burning. When will Muslims of India wake up? 1984 history is repeating itself. When will Muslims and Sikhs will stand united against these Brahmin terrorists? Seeking truth ਮੈਂ ਸਮਝਦਾ ਵੀ ਉਸ ਡਾਇਰੈਕਸ਼ਨ ਵੱਲ ਜਾ ਰਿਹਾ। ਅਦਰਵਾਈਜ਼ ਦਿੱਲੀ ਦੇ ਵਿੱਚ ਬੇਸ਼ੱਕ ਜਿਹੜਾ ਡਿਜ਼ਾਈਨ RSS BJP ਦਾ ਹੈ ਪਰ ਕੁਝ ਥਾਵਾਂ ਤੇ ਮੁਸਲਮਾਨਾਂ ਨੇ ਜਵਾਬੀ ਜਿਹੜਾ ਹੈ ਉਹ ਆਪਣੇ ਆਪ ਨੂੰ ਡਿਫੈਂਡ ਵੀ ਕੀਤਾ ਹੈ ਕਿਉਂਕਿ ਮਰਨ ਵਾਲਿਆਂ ਦੇ ਵਿੱਚ ਦੂਸਰੇ ਲੋਕ ਵੀ ਨੇ ਜੇ ਉਹਨਾਂ ਨੇ ਪੱਥਰਬਾਜ਼ੀ ਕੀਤੀ ਤਾਂ ਉਹਨਾਂ ਨੇ ਵੀ ਕੀਤੀ। ਸੋ ਇਹ ਮੈਨੂੰ ਲੱਗਦਾ ਵੀ ਇੱਕ ਪੋਜ਼ਿਟਿਵ ਸਾਈਨ ਹੈ। ਉਹਨਾਂ ਨੇ ਕੋਈ ਸਿਟਿੰਗ ਡਕਸ ਵਾਂਗ ਨਹੀਂ ਕੀਤਾ ਔਰ ਅਲਟੀਮੇਟਲੀ ਉਹਨਾਂ ਦੇ ਕੋਲ ਕੋਈ ਚੋਇਸ ਬਾਕੀ ਜਦ ਤੱਕ ਸਿੱਖਾਂ ਦੀ ਸਾਂਝ ਦੀ ਗੱਲ ਹੈ ਮੈਂ ਸਮਝਦਾ ਵੀ ਕਸ਼ਮੀਰੀਆਂ ਨਾਲ ਤਾਂ ਸਿੱਖ ਖਲੋਤੇ ਹੀ ਸੀ। ਇਸ ਵਾਰ ਇਹ ਸਿੱਖਾਂ ਲਈ ਵੀ ਟੈਸਟ ਸੀ ਦਿੱਲੀ ਦੇ ਵਿੱਚ ਵੀ ਜਿੱਥੇ ਅਕਾਲ ਤਖਤ ਦੇ ਜਥੇਦਾਰ ਨੇ ਲਾਈਨ ਲਈ ਹੈ ਉੱਥੇ ਦਿੱਲੀ ਦੇ ਸਿੱਖਾਂ ਨੇ ਵੀ ਸਾਥ ਦਿੱਤਾ ਹੁਣ ਵੀ ਜਿਹੜਾ ਹੈ। ਸੋ ਇਹ ਮੈਂ ਸਮਝਦਾ ਵੀ ਹੌਲੀ ਹੌਲੀ ਉਹਨਾਂ ਦੇ ਕੋਲ ਦੋਨਾਂ ਕੌਮਾਂ ਦੇ ਕੋਲ ਔਰ ਦਲਿਤ ਵੀ ਇਹਨਾਂ ਨੂੰ ਜੁਆਇਨ ਕਰਨਗੇ ਅਲਟੀਮੇਟਲੀ। ਅਦਰਵਾਈਜ਼ ਇਹ ਬ੍ਰਾਹਮਣਾਂ ਦੀ ਖੇਡ ਦੇ ਵਿੱਚ ਫਸਣ ਵਾਲੀ ਗੱਲ ਹੋਏਗੀ। ਜੀ ਡਾਕਟਰ ਸਾਹਿਬ ਇੱਥੇ ਲੈਣੇ ਅਪਡੇਟ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।